सत श्री अकाल। टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस के नाल। सुखदेव सिंह ढींडसा का शक्ति प्रदर्शन, ढींडसा की रिहाइश से सैकड़े समर्थक हुए इकट्ठे। बादल परिवार खिलाफ अगली रणनीति की छेती घोषणा का ऐलान। कंगाली की शिकार कैप्टन सरकार का विधायकों ते एमपीज़ नूं तोहफा। सरकार 20 लग्जरी गड्डियां खरीदण की तैयारी विच। हालांकि मुलाजमां नूं तनख्वाह देण नूं नहीं है पैसा, पर फिर भी सियासतदानां लई खजाना दे मुंह खुले। सुप्रीम कोर्ट ने प्रोफैसर दविंदरपाल सिंह भुल्लर की रिहाई ते लगाई रोक। मनिंदर सिंह बिट्टा ने कोर्ट विच भुल्लर खिलाफ पाई सी पटीशन, कीती सी मंग कि भुल्लर नूं रिहा ना कीता जावे। मामले की अगली सुनवाई फरवरी 2020 विच। कैबिनेट मंत्री भारत भूषण आशू नाल उलझे लुधियाना के डीएसपी बलविंदर सिंह सेखों ने पंजाब ते हरियाणा हाईकोर्ट विच इंसाफ दी लाई गुहार। पाई पटीशन, कहा बिना किसी नोटिस जां कारण दे कीता सस्पेंड। ते नहीं रुक रहा मोदी सरकार खिलाफ प्रदर्शन। नागरिकता सोध एक्ट खिलाफ लोक इंसाफ पार्टी के आगू सिमरजीत सिंह बैंस ने भी लिया मोदी सरकार नूं लम्मे हथी। कहा भाजपा ने देश नूं तोड़न दा राह बनाया, सरकार रद्द करे ये कानून। ते हुणे ना खबरां दा विस्तार। बादल परिवार ते श्रोमणी अकाली दल की लीडरशिप तो नाराज चल रहे सीनियर आगू सुखदेव सिंह ढींडसा ने अज अपनी रिहाइश से एक मीटिंग की, जिस विच उन्हां दे सैकड़े समर्थकों ने भाग लिया। उन्होंने इस मौके अपने संबोधन दौरान कहा कि वह अपनी अगले 1 साल की योजना का ऐलान छेती ही कर देंगे। राज सभा मैंबर ढींडसा हुण श्रोमणी अकाली दल ते बादल परिवार का कंट्रोल खत्म करने लई जदोजहद कर रहे हैं। अज उन्हां दे सद्दे ते उन्हां दे समर्थक, धार्मिक, सियासी ते समाजिक जथेबंदियां दे मैंबर वड्डी गिनती विच इकट्ठे होए। ढींडसा दी इस सरगर्मी नाल श्रोमणी अकाली दल दे कारकुनां ते जिला लीडरशिप विच वड्डी हलचल शुरू हो गई है। कि मेरा मकसद अज बहुता तो मैं बोलते दस दिता कि साडा मकसद है ਜਿਹੜੇ ਅਸੀਂ ਇਕੱਠੇ ਹੋ ਰਹੇ ਹਾਂ ਕਿ ਪਹਿਲਾਂ ਤਾਂ 99 ਈਅਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਾਂਝੇ ਤੌਰ ਤੇ ਮਨਾਇਆ ਸੀ। ਦੂਜਾ ਉਸੇ ਦਿਨ ਇਹ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਲੀਹਾਂ ਤੇ ਲੈ ਕੇ ਆਂਦਾ ਜਾਏ ਜਿਹੜੇ ਵਾਸਤੇ ਬਣਿਆ ਸੀਗਾ। ਔਰ ਅੱਜ ਇੱਕ ਸੁਕੜ ਕੇ ਇੱਕ ਬੰਦੇ ਦੇ ਕੰਮ ਹੱਥ 'ਚ ਆ ਗਿਆ ਤੇ ਉਹ ਅਪਾਇੰਟਮੈਂਟਾਂ ਕਰੀ ਜਾਣਾ, ਹੋਰ ਜਾਣਾ, ਕੋਈ ਇਲੈਕਸ਼ਨ ਨਹੀਂ, ਕੁਛ ਨਹੀਂ। ਇਲੈਕਸ਼ਨ ਦਿਖਾਵੇ ਦੀ ਹੈ ਜਦੋਂ ਕਰਦੇ ਹੋ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਿਆ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਟੇਜ ਤੇ ਲਿਆਉਣ ਲਈ ਸਾਡਾ ਉਪਰਾਲਾ ਹੋਏਗਾ। ਝੁੰਦਾ ਸਾਹਿਬ ਦਾ ਜਿਹੜਾ ਬਿਆਨ ਆਇਆ ਕੱਲ ਵੀ, ਜਿਹੜੇ ਉੱਥੇ ਜਾਣਗੇ ਉਹਨਾਂ ਨੂੰ ਪਾਰਟੀ ਚੋਂ ਨਿਸ਼ਕਾਸਿਤ ਕੀਤਾ। ਉਹ ਪਹਿਲਾਂ ਵੀ ਕੱਢਦੇ ਰਹੇ ਨੇ, ਕੱਢ ਲੈਣ ਜਿਹਨੂੰ ਕੱਢਣਾ। ਪਹਿਲਾਂ ਤਾਂ ਝੁੰਦਾ ਸਾਹਿਬ ਇਹ ਦੱਸਣ ਵੀ ਉਹ ਚੁਣੇ ਹੋਏ ਨੇ, ਜਿਸ ਲਈ ਸਾਡੀ ਲੜਾਈ ਹੈ ਕਿ ਚੁਣਿਆ ਜਾਵੇ। ਹਰ ਚਾਹੇ ਸਰਕਲ ਦਾ ਪ੍ਰਧਾਨ ਹੋਵੇ, ਚਾਹੇ ਜ਼ਿਲ੍ਹੇ ਦਾ ਪ੍ਰਧਾਨ ਹੋਵੇ, ਚਾਹੇ ਵੱਡਾ ਪ੍ਰਧਾਨ ਹੋਵੇ, ਉਹ ਦੱਸੋ ਵੀ ਇਹਨਾਂ 'ਚੋਂ ਕੋਈ ਚੁਣਿਆ ਹੋਇਆ ਹੈ। ਢੀਂਡਸਾ ਜੀ ਸੁਖਬੀਰ ਦੀਆਂ ਜੇਕਰ 2-3 ਨਾਕਾਮੀਆਂ ਆਪਾਂ ਨੇ ਗਿਣੀਆਂ ਹੋਣ ਤਾਂ ਉਹ ਕਿਹੜੀਆਂ ਗਿਣੋਗੇ ਪਹਿਲਾਂ ਜੀ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹਨੇ ਇੱਕ ਵੀ ਵਰਕਰ ਤੋਂ ਪੁੱਛ ਲਓ ਕਿ ਉਹਨੇ ਕੋਈ ਸੀਨੀਅਰ ਬੰਦਾ ਨਾਲ ਕੋਈ ਰਾਬਤਾ ਹੈ ਉਹਦਾ। ਠੀਕ ਹੈ ਜੀ। ਕਿਸੇ ਸ਼੍ਰੋਮਣੀ ਅਕਾਲੀ ਦਲ ਨੂੰ ਉਹਨੂੰ ਅੱਗੇ ਤੋਰਨ ਦਾ ਯਤਨ ਕੀਤਾ? ਠੀਕ ਹੈ ਜੀ। ਕੋਈ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁਤਾਬਕ ਚੱਲਿਆ? ਕੀ ਉਹਨੇ ਮੈਨੂੰ ਦੱਸੋ ਵੀ ਕਿ ਜਦੋਂ ਵੀ ਕੋਈ ਪਾਰਟੀ ਹਾਰਦੀ ਹੈ ਉਹਦਾ ਪ੍ਰਧਾਨ ਕਿਹੜਾ ਅਸਤੀਫਾ ਦਿੰਦਾ? ਕੀ ਉਹਨੇ ਅਸਤੀਫਾ ਦਿੱਤਾ? ਆਉਣ ਵਾਲੇ ਰੁਖੇ ਰਹੇਗਾ ਕਿ ਅਸੀਂ ਕੱਲ੍ਹ ਨੂੰ ਫਿਰ ਮੀਟਿੰਗ ਹੋ ਰਹੀ ਹੈ ਸਾਡੀ ਤਿੰਨਾਂ ਦੀ। ਪਹਿਲਾਂ ਫਿਰ ਇੱਕ ਕਮੇਟੀ ਬਣਾਵਾਂਗੇ ਛੋਟੀ। ਕੌਣ ਸ਼ਾਮਲ ਹੋ ਰਿਹਾ ਸਰ? ਨਹੀਂ, ਕੱਲ੍ਹ ਅਸੀਂ ਤਿੰਨ ਹੀ ਹੋਵਾਂਗੇ। ਪਹਿਲਾਂ ਮੈਂ, ਰਵਿੰਦਰ ਸਿੰਘ ਤੇ ਵਨਪੁਰਾ ਜੀ। ਅੱਛਾ। ਤੇ ਅਸੀਂ ਇੱਕ ਕਮੇਟੀ ਛੋਟੀ ਬਣਾਵਾਂਗੇ ਜਿਹੜੀ ਲੋਕਾਂ ਨੂੰ ਜਾ ਕੇ ਉਹਨਾਂ ਨੂੰ ਕਨਵਿੰਸ ਕਰੇਗਾ, ਜਿਹੜੇ ਘਰਾਂ 'ਚ ਬੈਠੇ ਨੇ ਜਾਂ ਦੂਜੀਆਂ ਪਾਰਟੀਆਂ ਚਲੇ ਗਏ। ਅਸੀਂ ਅਪੀਲ ਤਾਂ ਕੀਤੀ ਹੈ ਤੇ ਉਹਨਾਂ ਨੂੰ ਵੀ ਮਿਲਣਗੇ ਜਿਨ੍ਹਾਂ ਨੇ ਮਿਲਣ ਦੀ ਯਤਨ ਕੀਤੀ। ਹੋਰ ਵੀ ਜੋ ਕੋਈ ਸੁਝਾਅ ਦੇਣਗੇ ਉਹਨਾਂ ਦੇ। ਭਾਵੇਂ ਫੰਡਾਂ ਦੀ ਕਮੀ ਕਾਰਨ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਸਮੇਂ ਤੇ ਤਨਖਾਹ ਦੇਣ ਤੋਂ ਅਸਮਰੱਥ ਹੈ, ਪਰ ਸਾਂਸਦਾਂ ਤੇ ਵਿਧਾਇਕਾਂ ਲਈ 20 ਲਗਜ਼ਰੀ ਗੱਡੀਆਂ ਖਰੀਦਣ ਦੀ ਤਿਆਰੀ ਕਰ ਲਈ ਗਈ ਹੈ ਤੇ ਇਸ ਦੇ ਲਈ ਵਿੱਤ ਵਿਭਾਗ ਕੋਲ ਪਹੁੰਚ ਵੀ ਕੀਤੀ ਜਾ ਚੁੱਕੀ ਹੈ। ਵਿਭਾਗ ਦੀ ਮੋਹਰ ਲੱਗਣ ਤੋਂ ਬਾਅਦ ਕਾਂਗਰਸ ਆਪਣੇ ਸਾਂਸਦਾਂ ਤੇ ਕੁਝ ਵਿਧਾਇਕਾਂ ਦੀਆਂ ਪੁਰਾਣੀਆਂ ਗੱਡੀਆਂ ਬਦਲ ਦੇਵੇਗੀ। ਵਿਧਾਇਕ ਵੀ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਗੱਡੀਆਂ 10 ਸਾਲ ਤੋਂ ਵੱਧ ਪੁਰਾਣੀਆਂ ਹੋ ਚੁੱਕੀਆਂ ਨੇ। ਵਿਧਾਇਕ ਕਈ ਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲ ਵੀ ਇਹ ਮੰਗ ਰੱਖ ਚੁੱਕੇ ਨੇ। ਅਜੇ ਇਹ ਤੈਅ नहीं है कि ये गड्डियां किहड़ियां होणगीਆਂ, पर आम तौर ते विधायकों ਨੂੰ टोयोटा इनोवा गड्डियां ही दित्तियां जांदियां ने, जिन्हां दी कीमत 15 ਤੋਂ 23 ਲੱਖ ਦੇ ਵਿਚਕਾਰ ਹੈ। ਪੰਜਾਬ ਸਰਕਾਰ ਦੀ ਵਿੱਤੀ ਹਾਲਤ ਇੰਨੀ ਦਿਨੀ ਠੀਕ ਨਹੀਂ ਹੈ। ਇਸ ਵਾਰ ਕਰਮਚਾਰੀਆਂ ਨੂੰ ਤਨਖਾਹ ਦੇਣ ਦਾ ਸੰਕਟ ਵੀ ਖੜਾ ਹੋ ਗਿਆ ਸੀ। GST ਦੇ 2228 ਕਰੋੜ ਮਿਲਣ ਤੋਂ ਬਾਅਦ ਹੀ ਅਗਲੇ ਮਹੀਨੇ ਤਨਖਾਹ ਸਮੇਂ ਤੇ ਮਿਲਣ ਦੀ ਉਮੀਦ ਹੈ।
गाड़ी कोई बहुत बड़ी बात नहीं है, गाड़ी ज़रूर विधायकों को नहीं मिलनी चाहिए। अब जो हमारे पास विधायकों के पास गाड़ियां हैं वो कंडम ही होने जा रही हैं, आउटडेटेड हो गई हैं, उनका समा जो है वो निकल चुका है, उनका बहुत हालत जो है बहुत बुरी है। विधायकों की मेरे पास बहुत सारे विधायकों की ये मेरे पास शिकायतें आती हैं कि हमारे पास जो गाड़ियां हैं वो रास्ते में ही रुक जाती हैं, हम लोग टाइमली मीटिंग में नहीं पहुंच पाते, जब सेशन होता है तो उनको वो वहाँ पे टाइमली पहुंचना होता है। इसलिए मेरी ये मशवरा है, मेरी ये राय है कि हमें विधायकों को नई गाड़ियां देनी चाहिए। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਨਾਗਰਿਕਤਾ ਸੋਧ ਐਕਟ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਕਾਨੂੰਨ ਨੂੰ ਲਾਗੂ ਕਰਕੇ ਭਾਜਪਾ ਨੇ ਦੇਸ਼ ਨੂੰ ਤੋੜਨ ਦਾ ਰਾਹ ਬਣਾ ਲਿਆ ਹੈ, ਕਿਉਂਕਿ ਬਿੱਲ ਕਾਰਨ ਦੇਸ਼ ਵਿੱਚ ਥਾਂ-ਥਾਂ ਤੇ ਹਿੰਸਕ ਪ੍ਰਦਰਸ਼ਨ ਹੋ ਰਹੇ ਨੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੁਸਲਮਾਨ ਵੀ ਸਾਡੇ ਭਰਾ ਨੇ ਤੇ ਭਾਰਤ ਵਰਗੇ ਵੱਡੇ ਗੁਲਦਸਤੇ ਦੇ ਫੁੱਲ ਨੇ, ਇਸ ਲਈ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਕੈਬ ਜਿਹੜਾ ਪਾਸ ਕੀਤਾ, ਮੈਂ ਇਹ ਕਹੂੰਗਾ ਕਿ ਪੂਰੀ ਦੁਨੀਆ ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਦੀ ਮਿਸਾਲ ਸਾਡੇ ਦੇਸ਼ ਭਾਰਤ ਦੇ ਵਿੱਚ ਹੈਗੀ ਹੈ। ਮੁਸਲਿਮ ਵਰਗ ਨੂੰ, ਮੁਸਲਿਮ ਕੌਮ ਨੂੰ ਤੁਸੀਂ ਉਹਦੇ ਤੋਂ ਪਰੇ ਕਰਦੇ ਹੋ, ਇਹ ਤਾਂ ਤੁਸੀਂ ਦੇਸ਼ ਨੂੰ ਤੋੜਨ ਵਾਲਾ ਰਸਤਾ ਤਿਆਰ ਕਰਨ ਲੱਗੇ। ਇਹ ਤਾਂ ਸਾਡੇ ਦੇਸ਼ ਨੂੰ ਤੋੜਨ ਦਾ ਰਸਤਾ ਬੀਜੇਪੀ ਨੇ ਖੁਦ ਬਣਾਉਣਾ ਸ਼ੁਰੂ ਕਰਤਾ। ਬਹੁਤ ਮਾੜਾ ਹੈਗਾ। ਸੰਸ਼ੋਧਨ ਬਿੱਲ ਮੁਸਲਿਮ ਕੌਮ ਨੂੰ ਸ਼ਾਮਲ ਕਰੋ, ਨੋ ਡਾਊਟ ਉਹਦੇ ਜਿਹੜੇ ਅਫਗਾਨੀ ਸਿੱਖ ਜਾਂ ਦੂਸਰੇ ਤੀਸਰੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਬੜਾ ਉਸ ਗੱਲ ਦਾ ਫਾਇਦਾ, ਪਰ ਮੁਸਲਮਾਨ ਸਾਡੇ ਭਰਾ ਹੈਗੇ, ਇਸ ਸਾਡੇ ਦੇਸ਼ ਦੇ ਵੱਡੇ ਗੁਲਦਸਤੇ ਦੇ ਉਹ ਵੀ ਇੱਕ ਫੁੱਲ ਹੈਗੇ ਆ, ਤੁਸੀਂ ਉਹਨਾਂ ਨੂੰ ਪਰੇ ਕਰਦੇ ਹੋ। ਇਹ ਬੜੀ ਅਤ ਨਿੰਦਣਯੋਗ, ਅੱਜ ਪੂਰੇ ਦੇਸ਼ ਦੇ ਹਾਲਾਤ ਤਣਾਅਪੂਰਨ ਹੋਏ ਆ, ਬਹੁਤ ਵੱਡੇ ਵੱਡੇ ਹਿੰਸਕ ਪ੍ਰਦਰਸ਼ਨ ਹੋ ਰਹੇ ਆ। ਸੋ ਇਹਦੇ ਤੇ ਕੇਂਦਰ ਸਰਕਾਰ ਨੂੰ ਤੁਰੰਤ ਫੈਸਲਾ ਲੈ ਕੇ ਇਹ ਜਿਹੜਾ ਕਾਨੂੰਨ ਇਹਨੂੰ ਵਿਡਰਾ ਕਰਨਾ ਚਾਹੀਦਾ, ਮੁਸਲਿਮ ਕਮਿਊਨਿਟੀ ਨੂੰ ਸ਼ਾਮਲ ਕਰਨਾ ਚਾਹੀਦਾ। ਸਿਮਰਜੀਤ ਸਿੰਘ ਬੈਂਸ ਨੇ ਸੁਖਬੀਰ ਬਾਦਲ ਨੂੰ ਦੁਬਾਰਾ ਪਾਰਟੀ ਪ੍ਰਧਾਨ ਬਣਾਏ ਜਾਣ ਤੇ ਵੀ ਚੁਟਕੀ ਲਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਇੱਕੋ ਹੀ ਪਰਿਵਾਰ ਦਾ ਕਬਜ਼ਾ ਹੈ। ਸਿਰਫ ਇੰਨਾ ਹੀ ਨਹੀਂ, ਸਿਮਰਜੀਤ ਸਿੰਘ ਬੈਂਸ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮਨਪ੍ਰੀਤ ਬਾਦਲ ਵੀ ਆਪਣੇ ਦਾਦਕਿਆਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ। ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ 10 ਸਾਲ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾਉਂਦਾ ਰਿਹਾ ਤੇ ਹੁਣ ਮਨਪ੍ਰੀਤ ਬਾਦਲ ਵੀ ਉਹੀ ਬਿਆਨਬਾਜ਼ੀ ਕਰ ਰਹੇ ਨੇ। ਬਾਦਲ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਚੰਗੇ ਕੰਮ ਕਰਦੇ, ਲੋਕ ਐਪਰੀਸ਼ੀਏਟ ਕਰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋ ਡਾਊਟ ਬਾਦਲਾਂ ਦੇ ਕਬਜ਼ੇ ਥੱਲੇ ਹੈਗੀ, ਕਿਸੇ ਕੋਲ ਕੋਈ ਗੁੱਝੀ ਛਿਪੀ ਗੱਲ ਨਹੀਂ। ਅਕਾਲੀ ਦਲ ਢੀਂਡਸਾ ਸਾਹਿਬ ਨੇ ਬੀੜਾ ਚੁੱਕਿਆ ਵੀ ਬਾਦਲਾਂ ਤੋਂ ਮੁਕਤ ਕਰਾਓ ਅਕਾਲੀ ਦਲ। ਇਸ ਪਰਿਵਾਰ ਦੀ ਬੇਈਮਾਨੀ, ਲੂਟ ਮਾਫੀਏ ਕਾਰਨ ਇਹ ਸ਼ਾਨਾ ਮਤੇ ਇਤਿਹਾਸ ਵਾਲੀ ਪਾਰਟੀ ਬਦਨਾਮ ਹੋ ਗਈ। ਸੋ ਇਹ 'ਚ ਕੋਈ ਸ਼ੱਕ ਹੀ ਨਹੀਂ ਹੈਗੀ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲਾਂ ਦੇ ਬਾਪ ਦੀ ਜਗੀਰ ਸਮਝਣ ਲੱਗੇ। ਉਹ ਸਮਾਂ ਆਊਗਾ, ਟਾਈਮ ਲੱਗੂਗਾ, ਸਮਾਂ ਜ਼ਰੂਰ ਆਊਗਾ ਜਿੱਦਣ ਇਹ ਇਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਤੋਂ ਕਬਜ਼ਾ ਲੋਕ ਤੋੜਨਗੇ। ਨਾਨਕੇ ਤੇ ਦਾਦਕੇ ਵਿਆਹਾਂ ਦੇ ਵਿੱਚ ਇੱਕ ਦੂਸਰੇ ਨੂੰ ਸਿੱਠਣੀਆਂ ਦਿੰਦੇ ਹੁੰਦੇ ਆ, ਇਹ ਦਿਓਰ ਭਰਜਾਈ ਵੀ ਸਿੱਠਣੀਆਂ ਦੇ ਰਹੇ ਆ। ਖਜ਼ਾਨਾ ਖਾਲੀ ਨੋ ਡਾਊਟ ਕੌਣ ਕਰਕੇ ਗਏ? ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਦਾ ਟੱਬਰ, ਰੈਵਨਿਊ ਦਾ ਨੱਕਾ ਵੱਢ ਲਿਆ ਆਪਣੇ ਘਰ ਨੂੰ, ਖਜ਼ਾਨਾ ਖਾਲੀ ਤੇ ਸਟੇਟ ਕਰਜ਼ਾ ਲੈ ਚਲਾਉਂਦੇ ਰਹੇ 10 ਸਾਲ। ਹੁਣ ਆ ਜੋ ਮਨਪ੍ਰੀਤ ਬਾਦਲ, ਇਹ ਸਿੱਠਣੀਆਂ ਨੇ। ਮਨਪ੍ਰੀਤ ਬਾਦਲ ਨੂੰ ਜਿਹੜੇ ਪਹਿਲਾਂ ਵੀ ਵਿੱਤ ਮੰਤਰੀ ਰਹੇ ਪੰਜਾਬ ਦੇ, ਕੈਪਟਨ ਅਮਰਿੰਦਰ ਸਿੰਘ ਪਹਿਲਾਂ ਮੁੱਖ ਮੰਤਰੀ ਰਹੇ, ਕੀ ਕਾਂਗਰਸ ਨੂੰ ਪਤਾ ਨਹੀਂ ਸੀ ਵੀ ਕਿਸਾਨਾਂ ਦਾ ਕਰਜ਼ਾ ਕਿੱਥੋਂ ਮਾਫ ਕਰਾਂਗੇ? ਆਈਫੋਨ, ਲੈਪਟਾਪ 2500 ਰੁਪਈਆ, ਬੇਰੁਜ਼ਗਾਰੀ ਭੱਤਾ, ਪੈਨਸ਼ਨਾਂ 2500, 51000 ਸ਼ਗਨ ਸਕੀਮ, ਇਹ ਪੈਸੇ ਕਿੱਥੋਂ ਆਉਣੇ ਆ? ਇਹ ਸਭ ਪਤਾ ਸੀ ਇਹਨਾਂ ਨੂੰ। ਸੋ ਇਹ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਸਤੇ ਇਹ ਨਾਨਕੇ ਦਾਦਕੇ ਵਾਲੀਆਂ ਇੱਕ ਦੂਜੇ ਨੂੰ ਸਿੱਠਣੀਆਂ ਦੇ ਰਹੇ ਆ, ਜਦਕਿ ਦੋਨਾਂ ਨੂੰ ਪਤਾ ਉਹ ਕੰਗਾਲ ਕਰਨ ਵਾਲੇ ਹੈਗੇ ਆ। ਤੇ ਮਨਪ੍ਰੀਤ ਬਾਦਲ ਥੁੱਕ ਦੇ ਨਾਲ ਬੜੇ ਪਕਾ ਕੇ ਸਰਕਾਰ ਬਣਾ ਕੇ, ਜਦਕਿ ਸਰਕਾਰੀ ਖਜ਼ਾਨਾ ਸਭਾ ਚ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੋਕ ਲੱਗ ਗਈ ਹੈ। MS ਬਿੱਟਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਨੇ। ਕੇਂਦਰ ਸਰਕਾਰ ਦੇ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਹਾ ਕਰਨ ਦੇ ਫੈਸਲੇ ਖਿਲਾਫ ਬਿੱਟਾ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਬਿੱਟਾ ਦੀ ਪਟੀਸ਼ਨ ਦੇ ਆਧਾਰ ਤੇ ਸਟੇ ਲਾਈ ਗਈ ਹੈ। ਬਿੱਟਾ ਦੇ ਵਕੀਲ ਮੁਰਾਰੀ ਕੁਮਾਰ ਮੁਤਾਬਕ ਬਿੱਟਾ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਕੇ ਮੰਗ ਕੀਤੀ ਗਈ ਸੀ ਕਿ ਭੁੱਲਰ ਨੂੰ ਰਿਹਾ ਨਾ ਕੀਤਾ ਜਾਵੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ। ਬਿੱਟਾ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਭੁੱਲਰ ਦੀ ਮਾਨਸਿਕ ਹਾਲਤ ਠੀਕ ਹੈ ਤੇ ਉਸਨੇ ਜਾਣਬੁੱਝ ਕੇ
ਮਾਨਸਿਕ ਹਾਲਾਤ ਠੀਕ ਨਾ ਹੋਣ ਦਾ ਦਾਅਵਾ ਕੀਤਾ ਸੀ। ਇਸ ਮੁਤਲਕ ਕੋਰਟ ਵੱਲੋਂ ਬਿੱਟਾ ਦੀ ਰਿਹਾਈ ਤੇ ਸਟੇ ਲਗਾ ਦਿੱਤੀ ਗਈ ਹੈ। ਉੱਥੇ ਹੀ ਕੇਂਦਰ ਸਰਕਾਰ, ਦਿੱਲੀ ਪੁਲਿਸ, ਦਿੱਲੀ ਸਰਕਾਰ, ਪੰਜਾਬ ਸਰਕਾਰ ਤੇ ਭੁੱਲਰ ਦੇ ਵਕੀਲ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ फरवरी ਵਿੱਚ ਹੋਵੇਗੀ। जो केंद्र सरकार का फैसला था कि 8 टेररिस्ट को रिलीज़ किया जाए, हालांकि हम लोगों ने सिर्फ देवेंद्र पाल सिंह भुल्लर के ही रिलीज़ को चैलेंज किया है, चूँकि बिट्टा जी उनसे ही ज़्यादातर विक्टिम है उस फैसले का। तो MS बिट्टा जी ने अभी रिट पिटीशन फाइल किया है क्वाद भुल्लर ओनली, जो उनके रिलीज़ ना किया जाए और जो नोटिफिकेशन है सेंट्रल गवर्नमेंट का उसको क्वैश किया जाए। जो जहाँ तक सिक्योरिटी, ट्रीटमेंट और सब कुछ है, अगर वो कहता है कि हम बीमार हैं तो दिल्ली से बढ़िया तो कहीं भी अस्पताल नहीं है, तो आप यहीं क्यों नहीं ट्रीटमेंट करते हैं। बेसिकली ये सब क्या है कि वहाँ के जो सिख टेररिस्ट हैं, जो या तो कहीं ना कहीं से रिलीज़ हो गए हैं या जो उनके सिम्पथसाइज़र हैं, वो सब एक मीटिंग्स के लिए हो रहे हैं उनके वहाँ पे, वो रोज़ मिलना, जेल मैनुअल्स का वायलेशंस, कई रूल्स के वायलेशंस हो रहे हैं। इस कारणों से सारी लोगों की सुरक्षा, देश की सुरक्षा, कानून, पंजाब की सुरक्षा बेहतर यही होंगी कि उनको यहाँ से ट्रांसफ़र करा के दिल्ली भेज दिया जाए। जम्मू कश्मीर ਦੇ ਰਾਜੌਰੀ ਤੇ ਬੌਦੀਪੁਰਾ ਜ਼ਿਲ੍ਹੇ ਨੇੜੇ LOC ਤੇ ਭਾਰਤੀ ਫੌਜ ਤੇ ਪਾਕਿਸਤਾਨ ਵਿਚਕਾਰ ਹੋਈ ਗੋਲੀਬਾਰੀ ਵਿੱਚ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋ ਗਏ ਸਨ। ਇਹਨਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਸੀ। ਪਾਕਿਸਤਾਨ ਵੱਲੋਂ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਬੌਦੀਪੁਰਾ ਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਗੋਲੀਬਾਰੀ ਕੀਤੀ ਗਈ ਸੀ। ਇਸ ਦੌਰਾਨ ਗੋਲੀਬਾਰੀ ਵਿੱਚ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋਏ। ਇਹਨਾਂ ਵਿੱਚੋਂ ਇੱਕ ਪੰਜਾਬ ਦਾ ਨੌਜਵਾਨ ਵੀ ਸ਼ਾਮਿਲ ਸੀ, ਜਿਸ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਸੁਖਵਿੰਦਰ ਸਿੰਘ ਤਲਵਾੜਾ ਅਧੀਨ ਆਉਂਦੇ ਪਿੰਡ ਫਤਿਹਪੁਰ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਸੁਖਵਿੰਦਰ ਭਾਰਤੀ ਫੌਜ ਦੀ 18 JK ਰਾਈਫਲ ਵਿੱਚ ਅਪ੍ਰੈਲ 2017 ਨੂੰ ਭਰਤੀ ਹੋਇਆ ਸੀ ਔਰ ਰਾਜੌਰੀ ਵਿਖੇ ਬਾਰਡਰ ਤੇ ਤੈਨਾਤ ਸੀ। ਅੱਜ ਸੁਖਵਿੰਦਰ ਦੇ ਜੱਦੀ ਪਿੰਡ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰ ਬਹੁਤ ਹੀ ਦਿਲ ਨੂੰ ਹਲੂਣ ਵਾਲੀ ਗੱਲ ਇਹ ਸੀ ਕਿ ਜਦੋਂ ਉਸ ਦੇ ਤਾਬੂਤ ਨੂੰ ਖੋਲਿਆ ਗਿਆ ਤਾਂ ਉਸ ਦਾ ਸਿਰ ਉਸ ਦੇ ਧੜ ਦੇ ਨਾਲ ਨਹੀਂ ਸੀ। ਅੱਜ ਅਸੀਂ ਇੱਥੇ ਸ਼ਹੀਦ ਰਾਈਫਲਮੈਨ ਸੁਖਵਿੰਦਰ ਸਿੰਘ ਦੀ ਕਰਮੇਸ਼ਨ ਦੇ ਉੱਤੇ ਆਏ ਆ, ਜੋ ਕਿ 18 ਜੈਕ ਰਾਈਫਲ ਨਾਲ ਬਿਲੋਂਗ ਕਰਦਾ ਸੀ ਔਰ ਪਰਸੋਂ ਰਾਤ ਨੂੰ ਲਾਈਨ ਆਫ ਕੰਟਰੋਲ ਤੇ ਸੁੰਦਰਬਨੀ ਸੈਕਟਰ 'ਚ ਦੁਸ਼ਮਣ ਦੇ ਐਕਸ਼ਨ ਦੇ ਵਿੱਚ ਉਹਨਾਂ ਨੇ ਸ਼ਹੀਦੀ ਪਾਈ ਹੈ। ਔਰ ਕੁਝ ਦਿਨ ਪਹਿਲਾਂ ਹੀ ਇਸ ਤਹਿਸੀਲ ਦਾ, ਮੁਕੇਰੀਆਂ ਤਹਿਸੀਲ ਦਾ ਸਿਪਾਹੀ ਡਿੰਪਲ ਜੋ ਹੈ ਉਹ ਸ਼ਹੀਦੀ ਪਾ ਗਿਆ ਸੀ। ਮੁਕੇਰੀਆਂ ਤਹਿਸੀਲ ਨੂੰ ਮਾਣ ਹੈ ਸਭ ਤੋਂ ਜ਼ਿਆਦਾ ਸੈਨਿਕ ਔਰ ਸਬ ਸੈਨਿਕ ਦੇਖਦੇ ਔਰ ਸਾਥ ਹੀ ਸਾਥ ਸਾਰਿਆਂ ਤੋਂ ਜ਼ਿਆਦਾ ਸ਼ਹੀਦ ਵੀ ਇਸੇ ਤਹਿਸੀਲ ਨੇ ਹੀ ਪੈਦਾ ਕੀਤੇ ਹਨ। ਪੰਜਾਬ ਸਰਕਾਰ ਅੱਜ ਅਸੀਂ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ, ADC ਸਾਹਿਬ ਹੁਸ਼ਿਆਰਪੁਰ ਤੋਂ, SDM ਮੁਕੇਰੀਆਂ, ਮੈਂ ਖੁਦ ਔਰ ਫੌਜ ਦੇ ਜਿਹੜੇ ਅਥਾਰਟੀਜ਼ ਨੇ, ਸਟੇਸ਼ਨ ਹੈੱਡਕੁਆਟਰ ਔਰ ਉਹਨਾਂ ਦੀ ਯੂਨਿਟ ਤੋਂ ਪਾਰਟੀ ਆਈ ਹੈ। ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਪੂਰੇ ਸਨਮਾਨ ਔਰ ਰਸਮਾਂ ਨਾਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਤਰਫ ਤੋਂ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਵੇਗੀ ਔਰ ਕੁਝ ਦਿਨ ਬਾਅਦ ਇਹ ਵੀ ਕਲੀਅਰ ਕਰਾਂਗੇ ਕਿ ਨੌਕਰੀ ਦਾ ਕੀ ਹੈ, ਰੂਲਿੰਗ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਕੋਈ ਪਲਾਟ ਦੀ ਸਰਕਾਰ ਪਲਾਟ ਦਾ ਪੈਸਾ 5 ਲੱਖ ਰੁਪਈਆ ਪਰਿਵਾਰ ਨੂੰ ਮਿਲੇਗਾ। ਕੋਈ ਉਸ ਤੋਂ ਇਲਾਵਾ ਕੋਈ ਹੋਰ ਫਿਲਹਾਲ ਇਹ ਜਿਹੜੀਆਂ ਲਾਭ ਨੇ ਉਹ ਪਰਿਵਾਰ ਨੂੰ ਦਿੱਤੇ ਜਾਣਗੇ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉਲਝੇ ਲੁਧਿਆਣਾ ਦੇ DSP ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਨਸਾਫ ਦੀ ਗੁਹਾਰ ਲਗਾਈ ਹੈ। ਭਾਰਤ ਭੂਸ਼ਣ ਆਸ਼ੂ ਨਾਲ ਪੰਗੇ ਮਗਰੋਂ ਪੰਜਾਬ ਸਰਕਾਰ ਨੇ ਬਲਵਿੰਦਰ ਸੇਖੋਂ ਨੂੰ ਸਸਪੈਂਡ ਕਰ ਦਿੱਤਾ ਸੀ। DSP ਬਲਵਿੰਦਰ ਸੇਖੋਂ ਨੇ ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਕਿਹਾ ਕਿ ਬਿਨਾਂ ਕਿਸੇ ਸੁਣਵਾਈ ਤੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਸੇਖੋਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਨਾ ਕੋਈ ਕਾਰਨ ਦੱਸੋ ਨੋਟਿਸ ਤੇ ਨਾ ਹੀ ਉਸ ਦਾ ਕੋਈ ਬਿਆਨ ਰਿਕਾਰਡ ਕੀਤਾ ਗਿਆ, ਸਿੱਧਾ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬਲਵਿੰਦਰ ਸਿੰਘ ਸੇਖੋਂ ਤੇ ਇਲਜ਼ਾਮ ਲਗਾਏ ਸਨ ਕਿ ਉਸ ਨੇ ਮੈਸੇਜ ਵਿੱਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਮੁੱਦੇ ਨੂੰ ਕੈਬਨਿਟ ਮੀਟਿੰਗ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖਿਆ ਗਿਆ। ਇਸ ਤੋਂ ਬਾਅਦ ਬਲਵਿੰਦਰ ਸਿੰਘ ਸੇਖੋਂ ਨੂੰ 5 ਦਸੰबर ਨੂੰ ਨੌਕਰੀ ਤੋਂ सस्पेंड कर दिया गया सी। जी, बलविंदर सिंह सेखों DSP हूँ, यहाँ तैनात हूँ। अभी मैं फर्स्ट कमांडो में अंडर सस्पेंशन हूँ। तो इससे पहले मैं यहाँ कॉर्पोरेशन लुधियाना में तैनात था। जब मेरे को एक इंक्वायरी मिली थी कि यहाँ ग्रैंड मैनर होम्स हैं, उनकी कोई इरेगुलरिटी सामने आई थी, उसके संबंध में मुझे इंक्वायरी दी गई थी मिनिस्टर साहब जो है लोकल बॉडी के नवजोत सिंह सिद्धू उनकी तरफ से। उस इंक्वायरी के दौरान जब कुछ लोगों को उसमें मैंने अपनी इंटरोगेशन के लिए या पूछताछ के लिए बुलाया, तो उस टाइम ये मिनिस्टर जो भारत भूषण आशु हैं,
तो इन्होंने फ़ोन पे मेरे को धमकाया भी आप इसको इस तरीके से नहीं करना, जो हम मेरी मर्जी है उसके मुताबिक आपने करनी है, रिपोर्ट ऐसे बनेगी, नहीं बनेगी तो मैं आपको मिल के रख दूंगा। वो एक लफ्ज़ है जिसका मतलब होता है कि आपको और आपके परिवार को जान से मार दिया जाएगा। इस तरह की धमकियां इसने दी मेरे को। तो फिर भी मैंने उसकी वो लापरवाह करते हुए अपने ड्यूटी को किया, अपनी इंक्वायरी को कंप्लीट किया। उसके बाद मैंने अपनी जो कंप्लेंट थी इसके खिलाफ वो मैंने अपने डीजीपी साहब को दे दी। तो उस बात को भी 10 महीने बीत गए थे। तो फिर मैंने पिछले 2-3 महीने से जब इन्होंने कोई कार्रवाई नहीं की तो अब नेचुरली मुझे इसका गुस्सा तो आना ही था। तो मैंने वो कुछ सोशल मीडिया पे इसके खिलाफ लिखे हैं, मैंने पहले भी बताया कुछ कमेंट्स। तो वो कमेंट्स को लेके इसने मतलब मेरे को ऑपरेशन करवा के मेरे को सस्पेंड करवाया। आप ही ਇਸ ਲੈਵਲ ਦੀਆਂ ਵਧੀਕੀਆਂ ਕਰਨ ਲੱਗਿਆ ਹੋਇਆ ਸੀਗਾ। ਮੈਨੂੰ WhatsApp ਕੋਈ ਡੈਰੋਗੇਟਰੀ ਲੈਂਗੁਏਜ ਨਾਲ ਲਿਖਣੇ, ਉਹਨੂੰ ਬਾਅਦ ਚੋਂ ਫੇਸਬੁੱਕ ਤੇ ਲੈਣਾ, ਤਾਂ ਉਹਦੇ ਖਿਲਾਫ ਐਕਸ਼ਨ ਹੋਇਆ। ਉਹ ਤਾਂ ਡਿਪਾਰਟਮੈਂਟ ਆ, ਉਹ ਦੇਖੇ। ਜੋ ਭੇਜਦੇ ਸੀਗੇ ਮੈਂ ਉਹਨਾਂ ਦੇ ਡੀਜੀ ਨੂੰ ਫਾਰਵਰਡ ਕਰ ਦਿੱਤੇ, ਤੇ ਡੀਜੀ ਨੇ ਜੋ ਐਪਰੋਪਰੀਏਟ ਐਕਸ਼ਨ ਲੈਣਾ ਹੋਣਾ ਅਥਾਰਟੀਜ਼ ਨਾਲ ਗੱਲ ਕਰਕੇ ਲੈ ਲਿਆ ਉਹਨਾਂ ਨੇ। ਇਹ ਤੁਸੀਂ ਬਕਾਇਦਾ ਤੌਰ ਤੇ ਜਿੱਥੇ ਇਹਨੇ ਨੌਕਰੀ ਕਰਦਾ ਹੈ ਜਾਂ ਕਰ ਰਿਹਾ ਹੈ ਉੱਥੇ ਪੁੱਛੋ ਵੀ ਇਹ ਚੰਗੀ ਤਰ੍ਹਾਂ ਆਪਣੀ ਡਿਊਟੀ ਨਿਭਾਉਂਦਾ ਕਿ ਨਹੀਂ ਨਿਭਾਉਂਦਾ, ਜਾਂ ਇਹਦਾ ਟਰੈਕ ਰਿਕਾਰਡ ਇਹੋ ਜਿਹਾ ਹੈ ਵੀ ਇਹਨੇ ਡਿਊਟੀ ਬੜੀ ਚੰਗੀ ਤਰ੍ਹਾਂ ਨਿਭਾਈ ਹੈ, ਜਾਂ ਬੜਾ ਡੈਕੋਰੇਟਿਡ ਆਫੀਸਰ ਹੈ, ਭਰਿਆ ਪਿਆ ਇਹੋ ਜਿਹੇ ਜੋ ਇਹਦੇ ਮਾੜੇ ਕਰਮ ਹੈ ਉਹਦੇ ਨਾਲ ਇਹਦਾ ਟਰੈਕ ਰਿਕਾਰਡ। ਇਹਨਾਂ ਨੂੰ ਚੈੱਕ ਕਰੇ ਬਗੈਰ ਵੀ ਉੱਥੇ ਲੈਂਡ ਯੂਜ਼ ਦੇ ਪੈਸੇ ਖਜ਼ਾਨੇ 'ਚ ਜਮ੍ਹਾਂ ਹੋਏ ਹੈ ਕਿ ਨਹੀਂ ਹੋਏ, ਨਕਸ਼ਾ ਪਾਸ ਹੋਇਆ ਕਿ ਨਹੀਂ ਹੋਇਆ। ਇੱਕ ਪਾਗਲ ਆਦਮੀ ਰਿਪੋਰਟ ਦੇ ਦਿੰਦਾ ਹੈ ਬਈ ਇਹਦੇ 'ਚ ਇਹ ਆਹ ਕਲਿੱਪ ਹੈ, ਇਸ ਕਰਕੇ ਆਸ਼ੂ ਦੀ ਇਨਵੋਲਵਮੈਂਟ ਹੈ। ਕੀ ਪਤਾ ਉਹ ਕਲਿੱਪ ਕਾਹਦੇ ਵਾਸਤੇ ਹੈ, ਕੀ ਪਤਾ ਇਹ ਚੋਰ ਬਜ਼ਾਰੀ ਕਿੱਥੇ ਕਰਦਾ ਸੀ ਜਿਸ ਕਰਕੇ ਇਹਨੂੰ ਡਾਂਟ ਪਈ। ਤੇ ਇਹ ਇੱਕ ਮੰਤਰੀ ਦੀ ਰਿਕਾਰਡਿੰਗ ਕਰ ਸਕਦਾ ਹੈ? ਪਹਿਲਾਂ ਤਾਂ ਇਹ ਤੋਂ ਜਵਾਬ ਲੈ ਲਓ। ਇਹਦੇ ਕੋਲ ਕੋਈ ਇਹੋ ਜਿਹਾ ਕਾਨੂੰਨ, ਕੋਈ ਕਾਇਦਾ ਹੈ ਵੀ ਆਪਣੇ ਸੀਨੀਅਰ ਦੀ ਰਿਕਾਰਡਿੰਗ ਕਰਕੇ ਪਬਲਿਕ ਡੋਮੇਨ 'ਚ ਚਲੇ ਜਾਏ, ਫਿਰ ਉਹਨੂੰ ਗੱਲਾਂ ਨਾਲ ਜੋੜਦਾ ਰਹੇ। ਤੁਸੀਂ ਗ੍ਰੈਂਡ ਮੈਨਰ ਤੇ ਸਵਾਲ ਕਰਿਆ, ਗ੍ਰੈਂਡ ਮੈਨਰ ਤੇ ਬਿਲਕੁਲ, ਜੇ ਉੱਥੇ ਕੋਈ ਗਲਤ ਹੋਇਆ ਤੇ ਮੈਂ ਕਹਿੰਦਾ ਉਹਦੇ ਅਗੇਂਸਟ ਐਕਸ਼ਨ ਲਓ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022. ਬ੍ਰੇਕ ਤੋਂ ਬਾਅਦ ਟੀਵੀ 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਹੋਣ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜੱਦੀ ਪਿੰਡ ਜਾਤੀ ਉਮਰਾਂ ਦੇ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। गौरतलब है कि मुशर्रफ ने नवाज शरीफ की सरकार का तख्ता पलट करके नवाज शरीफ ਨੂੰ ਪਾਕਿਸਤਾਨ ਤੋਂ ਬਾਹਰ ਕਰ ਦਿੱਤਾ ਸੀ। ਨਵਾਜ਼ ਸ਼ਰੀਫ ਦੇ ਜੱਦੀ ਪਿੰਡ ਦੇ ਲੋਕਾਂ ਵੱਲੋਂ ਉਸ ਸਮੇਂ ਵੀ ਨਵਾਜ਼ ਸ਼ਰੀਫ ਦੀ ਸਲਾਮਤੀ ਲਈ ਪਿੰਡ ਵਿੱਚ ਉਹਨਾਂ ਦੇ ਘਰ ਵਾਲੀ ਜਗ੍ਹਾ ਤੇ ਬਣੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਤੇ ਅੱਜ ਵੀ ਪਿੰਡ ਵਾਸੀਆਂ ਨੇ ਪਰਵੇਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਹੋਣ ਤੇ ਕਿਹਾ ਕਿ ਪਰਵੇਜ਼ ਮੁਸ਼ਰਫ ਨੇ ਨਵਾਜ਼ ਸ਼ਰੀਫ ਤੇ ਉਸਦੇ ਪਰਿਵਾਰ ਨਾਲ ਬਹੁਤ ਧੱਕਾ ਕੀਤਾ ਸੀ। ਉਸਨੇ ਜੋ ਬੀਜਿਆ ਹੁਣ ਉਹ ਉਹੀ ਕੱਟ ਰਿਹਾ ਹੈ। ਉਹਨਾਂ ਮੁਸ਼ਰਫ ਨੂੰ ਸਜ਼ਾ ਹੋਣ ਤੇ ਕਿਹਾ ਕਿ ਬਹੁਤ ਚੰਗਾ ਹੋਇਆ ਤੇ ਇਹੋ ਹੀ ਹੋਣਾ ਚਾਹੀਦਾ ਸੀ। ਅੱਜ ਪਿੰਡ ਜਾਤੀ ਉਮਰੇ ਜੋ ਨਵਾਜ਼ ਸ਼ਰੀਫ ਦਾ ਪੁਰਾਣਾ ਪਿੰਡ ਹੈ, ਜਾਤੀ ਪਿੰਡ ਆ, ਇੱਥੇ ਅਸੀਂ ਇਕੱਠੇ ਹੋਏ ਹਾਂ ਜੋ ਕਿ ਜਨਰਲ ਮੁਸ਼ਰਫ ਨੇ ਨਵਾਜ਼ ਸ਼ਰੀਫ ਦਾ ਤਖਤਾ ਇਸ ਤੋਂ ਪਹਿਲੇ ਪਲਟਿਆ ਸੀ, ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ। ਇਸੇ ਗੁਰਦੁਆਰੇ ਇਸੇ ਪਿੰਡ ਨਗਰ ਨੇ ਅਰਦਾਸ ਕੀਤੀ ਸੀ ਕਿ ਨਵਾਜ਼ ਸ਼ਰੀਫ ਦੀ ਜਿਹੜੀ ਫਾਂਸੀ ਉਹ ਟਲ ਜੇ, ਉਹਨਾਂ ਦੀ ਜਾਨ ਸਲਾਮਤ ਹੋਵੇ। ਇਹ ਕਰਕੇ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਬਹੁਤ ਕਿਰਪਾ ਕੀਤੀ ਸੀ ਕਿ ਦੇਸ਼ ਨਿਕਾਲਾ ਪਿਆ, ਫਿਰ ਉਹ ਆ ਕੇ ਪ੍ਰਧਾਨ ਮੰਤਰੀ ਬਣੇ। ਇਹ ਸ਼ੇਰ ਵੀ ਆ ਕਿ ਸੱਜਣ ਮਰ ਜਾਂਦੇ ਖੁਸ਼ੀ ਨਾ ਮਨਾਈਏ, ਕਿਤੇ ਯਾਰਾਂ ਵੀ ਮਰ ਜਾਣਾ।
ਇਹ ਕਰਕੇ ਅੱਜ ਮੁਸ਼ੱਫਰ ਸਾਹਿਬ ਨੂੰ ਉਹ ਦਿਨ ਵੇਖਣੇ ਪਏ ਕਿ ਜੋ ਸ੍ਰੀ ਸਾਹਿਬ ਨੂੰ ਵੇਖਣੇ ਪੈਂਦੇ ਸੀ। ਇਹ ਕਰਕੇ ਉਹਨਾਂ ਦੀਆਂ ਪਾਰਟੀਆਂ ਜੋ ਉਸ ਟਾਈਮ ਜਸ਼ਨ ਮਨਾਉਂਦੀਆਂ ਸੀ, ਸ਼ਾਇਦ ਹੋ ਸਕਦਾ, ਮੈਂ ਇਹ ਤਾਂ ਨਹੀਂ ਕਹੂੰਗਾ ਜਸ਼ਨ ਮਨਾਉਣ, ਪਰ ਦੂਰ ਆ, ਦੇਰ ਆ, ਕੋਈ ਅੰਧੇਰ ਨਹੀਂ ਆ। ਇਹ ਕਰਕੇ ਨਵਾਜ਼ ਸ਼ਰੀਫ ਸਾਹਿਬ ਦੀ ਅਜੇ ਵੀ ਪਿੰਡ ਅਜੇ ਵੀ ਕਾਮਨਾ ਕਰਦੇ। ਹਿੰਦੁਸਤਾਨ ਦੀ ਭਾਰਤ ਹਰ ਥਾਂ ਹੀ ਸੁੱਖ ਮੰਗਦਾ, ਪਰ ਜੋ ਕਰੇਗਾ ਉਸ ਭਰੇਗਾ, ਤੂੰ ਕਿਉਂ ਹੈ ਉਦਾਸ। ਬਠਿੰਡਾ ਦੇ ਕਸਬਾ ਫੂਲ ਵਿੱਚ ਮੁੰਡੇ ਵੱਲੋਂ ਛੇੜਛਾੜ ਤੋਂ ਤੰਗ ਆ ਕੇ ਇੱਕ ਕੁੜੀ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। 10ਵੀਂ ਜਮਾਤ ਵਿੱਚ ਪੜ੍ਹਦੀ ਕੁੜੀ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦਰਅਸਲ 15 ਸਾਲਾ ਮ੍ਰਿਤਕਾ ਕਸਬਾ ਫੂਲ ਵਿਖੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ। ਉਸ ਨੂੰ ਉਸ ਦੇ ਪਿੰਡ ਦਾ ਹੀ ਇੱਕ ਮੁੰਡਾ ਆਏ ਦਿਨ ਤੰਗ ਪਰੇਸ਼ਾਨ ਕਰਦਾ ਸੀ, ਇੱਥੋਂ ਤੱਕ ਕਿ ਉਸ ਨੂੰ ਸਕੂਲ ਜਾਂਦੇ ਕਮੈਂਟ ਕਰਦਾ ਸੀ ਤੇ ਗਲਤ ਇਸ਼ਾਰੇ ਵੀ ਕਰਦਾ ਸੀ। ਕੁੜੀ ਵੱਲੋਂ ਉਸ ਦੀ ਸ਼ਿਕਾਇਤ ਆਪਣੇ ਮਾਪਿਆਂ ਨੂੰ ਵੀ ਕੀਤੀ ਗਈ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਵੀ ਉਸ ਦੇ ਘਰ ਸ਼ਿਕਾਇਤ ਕੀਤੀ ਗਈ, ਪਰ ਮਾਮਲਾ ਹੱਲ ਨਹੀਂ ਹੋਇਆ। ਉਧਰ ਥਾਣਾ ਫੂਲ ਵਿਖੇ ਮ੍ਰਿਤਕ ਲੜਕੀ ਦੇ ਮਾਂ ਦੇ ਬਿਆਨਾਂ ਦੇ ਆਧਾਰ ਤੇ 306 ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਫੋਨ ਮਸੂਲ ਹੋਇਆ ਥਾਣੇ 'ਚ ਜੀ ਕਿ ਲੜਕੀ ਜੋ ਕਿ ਦਾਖਲ ਸੀ ਦਵਾਈ ਪੀਣ ਕਾਰਨ ਗੁਰੂ ਰਾਮਦਾਸ ਹਸਪਤਾਲ ਬਠਿੰਡਾ, ਉਹਦੀ ਮੌਤ ਹੋ ਗਈ ਜੀ। ਤੇ ਅੱਜ ਉਹਨਾਂ ਦੀ ਮਾਤਾ ਜੀ ਦੀ ਸਟੇਟਮੈਂਟ ਤੇ 306 ਦਾ ਪਰਚਾ ਦਿੱਤਾ ਹੈ। ਉਹਦੇ ਵਿੱਚ ਦੋਸ਼ ਲਾਇਆ ਵੀ ਇਸ ਨੂੰ ਕੋਈ ਗਗਨਦੀਪ ਸਿੰਘ ਸਾਨਾ ਮੋਹਨ ਸਿੰਘ ਵਾਸੀ ਫੂਲ ਲੜਕਾ ਸੀ, ਜੋ ਕਿ ਸਕੂਲ ਜਾਣ ਸਮੇਂ ਤੰਗ ਪਰੇਸ਼ਾਨ ਕਰਦਾ ਸੀ ਤੇ ਉਸ ਨੂੰ ਕਈ ਤਰ੍ਹਾਂ ਦੇ ਹਰਕਤਾਂ ਕਰਦਾ ਸੀ। 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਅਧਿਆਪਕ ਸੰਘਰਸ਼ ਦੀ ਰਾਹ ਤੇ ਤੁਰ ਪਏ ਨੇ। ਇਸ ਸੰਬੰਧੀ ਬੁੱਧਵਾਰ ਨੂੰ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਗਈਆਂ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ। ਅੰਮ੍ਰਿਤਸਰ ਦੇ ਜੌੜਾ ਫਾਟਕ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹੁਣ ਅਕਾਲੀ ਦਲ, ਭਾਜਪਾ, ਆਪ ਤੇ ਪੰਜਾਬ ਏਕਤਾ ਪਾਰਟੀਆਂ ਕਾਂਗਰਸ ਸਰਕਾਰ ਖਿਲਾਫ ਇਕਜੁੱਟ ਹੋ ਗਏ ਨੇ। ਧਰਨੇ ਤੇ ਬੈਠੇ ਲੋਕਾਂ ਦੇ ਸਮਰਥਨ ਵਿੱਚ ਅੱਜ ਅਕਾਲੀ, ਭਾਜਪਾ, ਆਪ ਤੇ ਪੰਜਾਬ ਏਕਤਾ ਪਾਰਟੀ ਦੇ ਨੇਤਾ ਪਹੁੰਚੇ। ਉਹਨਾਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਰਿਪੋਰਟ ਤਿਆਰ ਕੀਤੀ ਗਈ ਸੀ, ਉਸ ਵਿੱਚ ਜੋ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪੀੜਤ ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ 20 ਦਸੰਬਰ ਨੂੰ ਭੰਡਾਰੀ ਪੁਲ ਜਾਮ ਕਰਨਗੇ। ਇਸ ਮੌਕੇ ਆਪ ਨੇਤਾ ਕੁਲਦੀਪ ਸਿੰਘ ਧਾਰੀਵਾਲ ਨੇ ਸਿਆਸੀ ਪਾਰਟੀਆਂ ਦੇ ਨਾਲ-ਨਾਲ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ। ਇਹਨਾਂ ਪੀੜਤ ਪਰਿਵਾਰਾਂ ਨੂੰ 14 ਮਹੀਨੇ ਹੋ ਗਏ ਆ, ਠੋਕਰਾਂ ਖਾਂਦਿਆਂ ਨੂੰ 14 ਮਹੀਨੇ ਹੋ ਗਏ ਆ। ਕਦੀ ਕਿਸੇ ਦੇ ਦਰ ਤੇ, ਕਦੀ ਕਿਸੇ ਦੇ ਦਰ ਦੇ ਉੱਤੇ, ਕਦੀ ਇਹ ਕਿਤੇ ਜਾਂਦੇ ਆ, ਕਦੀ ਇਹ ਕਿਤੇ ਜਾਂਦੇ ਆ। ਤੇ ਇਹਨਾਂ ਨੂੰ ਇਨਸਾਫ ਜਿਹੜਾ ਆ ਉਹ ਅਜੇ ਤੱਕ ਨਹੀਂ ਮਿਲਿਆ। ਇਹਨਾਂ ਦਾ ਵਿਚਾਰਿਆਂ ਦਾ ਸਬਰ ਦਾ ਪਿਆਲਾ ਜਿਹੜਾ ਭਰ ਗਿਆ। ਹੁਣ ਇਹ ਆ ਕੇ ਪਿਛਲੇ 10 ਦਿਨ ਤੋਂ ਇਸ ਪੁਲ ਦੇ ਉੱਤੇ, ਭੰਡਾਰੀ ਪੁਲ ਦੇ ਉੱਤੇ ਬੈਠੇ ਆ ਠੰਡ ਦੇ ਵਿੱਚ। ਪਰ ਇਹ ਬੜੀ ਬੇਸ਼ਰਮੀ ਵਾਲੀ ਗੱਲ ਹੈ ਕਿ ਰੂਲਿੰਗ ਪਾਰਟੀ ਜਿਹੜੀ ਰਾਜ ਕਰ ਰਹੀ ਕਾਂਗਰਸ ਪਾਰਟੀ, ਕੈਪਟਨ ਦੀ ਸਰਕਾਰ, ਨਾ ਉਹਦਾ ਕੋਈ ਮੰਤਰੀ, ਨਾ ਉਹਦਾ ਕੋਈ ਐਮਐਲਏ, ਨਾ ਉਹਦਾ ਅਧਿਕਾਰੀ, ਕੋਈ ਡੀਸੀ, ਏਡੀਸੀ ਇਹਨਾਂ ਨੂੰ ਮਿਲਣ ਤੱਕ ਨਹੀਂ ਆਇਆ। ਇਹਨਾਂ ਦਾ ਕੋਈ ਮਸਲਾ ਨਹੀਂ ਸੁਣਿਆ। ਇਸ ਕਰਕੇ ਅਸੀਂ ਸਾਰੀਆਂ ਪਾਰਟੀਆਂ ਨੇ, ਆਮ ਆਦਮੀ ਪਾਰਟੀ ਨੇ, ਸਾਡੇ ਨਾਲ ਬੀਜੇਪੀ ਦੇ ਲੀਡਰ ਵੀ ਬੈਠੇ ਆ, ਅਕਾਲੀ ਦਲ ਦੀ ਵੀ ਇਹਨਾਂ ਨੂੰ ਸਪੋਰਟ ਹੈ। ਇੱਧਰ ਸਾਡੇ ਕੋਲ ਸ਼ਰਮਾ ਜੀ, ਪੰਜਾਬ ਏਕਤਾ ਪਾਰਟੀ ਵਾਲੇ ਵੀ, ਜਿੰਨੇ ਵੀ ਲੋਕ ਆਉਣਗੇ, ਸਭ ਲੋਕਾਂ ਨੂੰ ਬੇਨਤੀ ਹੈ, ਅੰਮ੍ਰਿਤਸਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਸਮਾਜਿਕ ਸੰਸਥਾਵਾਂ ਨੂੰ, ਧਾਰਮਿਕ ਸੰਸਥਾਵਾਂ ਨੂੰ ਬੇਨਤੀ ਹੈ ਕਿ 20 ਤਰੀਕ ਨੂੰ ਸ਼ੁੱਕਰਵਾਰ 12 ਵਜੇ ਅਸੀਂ ਭੰਡਾਰੀ ਪੁਲ ਜਿਹੜਾ ਉਹ ਜਾਮ ਕਰ ਰਹੇ ਹਾਂ। ਇੱਕ ਪਾਸੇ ਬਿਜਲੀ ਬੋਰਡ ਆਰਥਿਕ ਸੰਕਟ ਦਾ ਹਵਾਲਾ ਦੇ ਕੇ ਪੰਜਾਬ ਵਿੱਚ ਬਿਜਲੀ ਦੇ ਰਿਕਾਰਡ ਤੋੜ ਰੇਟ ਵਧਾ ਰਿਹਾ ਹੈ ਤੇ ਦੂਜੇ ਪਾਸੇ ਆਪਣੇ ਚਹੇਤੇ ਮੁਲਾਜ਼ਮਾਂ ਤੇ ਗੈਰ ਕਾਨੂੰਨੀ ਢੰਗ ਨਾਲ ਲੱਖਾਂ ਰੁਪਏ ਬਰਬਾਦ ਕਰ ਰਿਹਾ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਬਿਜਲੀ ਦੇ ਬਿੱਲਾਂ ਵਿੱਚ ਹੇਰਾਫੇਰੀ ਕਰਨ ਵਾਲੇ ਕਲਰਕ ਨੂੰ 13 ਸਾਲ ਬਰਖਾਸਤ ਰਹਿਣ ਤੋਂ ਬਾਅਦ ਪਾਵਰਕਾਮ ਮੈਨੇਜਮੈਂਟ ਨੇ ਵਿਭਾਗੀ ਜਾਂਚ ਦੌਰਾਨ ਹੀ 56 ਲੱਖ ਰੁਪਏ ਜਾਰੀ ਕਰ ਦਿੱਤੇ। ਇਸ ਮਾਮਲੇ ਦਾ ਖੁਲਾਸਾ ਕਰਦਿਆਂ आरटीआई एक्टिविस्ट आकाश वर्मा, हरिंदर खालसा ते एडवोकेट विपिन शर्मा ने दस्या कि सारे सबूत मौजूद होने के बावजूद भी ना तां लखां दी रकम दी रिकवरी की गई ते ना ही मुलजिम खिलाफ कोई सख्त कार्रवाई की गई। पत्रकारां नाल गलबात दौरान आकाश वर्मा ने दस्या कि बार-बार शिकायत होने ते भी बिजली बोर्ड के अधिकारी लाहा लैण वाले मुलाजम उत्ते कार्रवाई नहीं कर रहे। सर मुद्दा ये है कि जिथे पावरकॉम ते पंजाब सरकार कह रही है कि सानू फंड की प्रॉब्लम हैगी ते हुण पावरकॉम ने ਰੈਗੂਲੇਟਰੀ ਕਮਿਸ਼ਨ ਨੂੰ ਰੀਸੈਂਟਲੀ ਲਿਖਿਆ ਕਿ ਅਸੀਂ ਬਿਜਲੀ ਦੇ ਦਰ ਜਿਹੜੇ ਹੈਗੇ 17% ਵਧਾਉਣਾ ਚਾਹੁੰਦੇ ਆ
ਤਾਂ ਉਸ ਤੋਂ ਪਤਾ ਚੱਲ ਰਿਹਾ ਕਿ ਫੰਡਸ ਦੀ ਕਿੰਨੀ ਕਿੱਲਤ ਹੈ। ਪਰ ਉਹਦੇ ਵਿਪਰੀਤ ਆ ਜੋ ਮੈਂ ਰਿਕਾਰਡ ਲੈ ਕੇ ਬੈਠਿਆ, ਇਹਨਾਂ ਨੇ ਚੁੱਪਚਾਪ 56 ਲੱਖ ਰੁਪਏ ਆਪਣੇ ਕੁਝ ਕਲਰਕ ਨੂੰ ਰਿਲੀਜ਼ ਕਰਤੇ, ਜੋ ਕਿ ਬਿਲਕੁਲ ਇਲੀਗਲ ਸੀਗੇ। ਔਨ ਰਿਕਾਰਡ ਪੜਤਾਲਾਂ ਚੱਲੀਆਂ, ਵਿਜੀਲੈਂਸ ਬਿਊਰੋ ਦੇ ਹੁਕਮ ਆਏ ਕਿ ਪੈਸਾ ਰਿਲੀਜ਼ ਨਹੀਂ ਕਰਨਾ, ਪੜਤਾਲ ਕਰੋ ਕਿ ਪਹਿਲੀ ਰਕਮ ਕਿੱਦਾਂ ਰਿਲੀਜ਼ ਹੋਈ ਹੈ। ਵਿਜੀਲੈਂਸ ਬਿਊਰੋ ਦੇ 10 ਤੋਂ ਉੱਤੇ ਹੁਕਮ ਆਉਣ ਦੇ ਬਾਵਜੂਦ ਉਹਨਾਂ ਦੇ ਹੁਕਮਾਂ ਨੂੰ ਤਾਕ 'ਤੇ ਰੱਖਦੇ ਹੋਏ ਇਹਨਾਂ ਨੇ ਪੈਸਾ ਰਿਲੀਜ਼ ਕੀਤਾ, ਤੇ ਅੱਜ ਤੱਕ ਇਹਨਾਂ ਕੋਲ ਇਹ ਜਵਾਬ ਨਹੀਂ ਹੈ ਕਿ ਕਿਉਂ ਕੀਤਾ ਗਿਆ, ਕਿਵੇਂ ਕੀਤਾ ਗਿਆ, ਤੇ ਨਾ ਹੀ ਇਹਦੀ ਕੋਈ ਪੜਤਾਲ ਕੀਤੀ ਗਈ ਹੈ, ਤੇ ਸਾਰਾ ਕੁਝ ਔਨ ਰਿਕਾਰਡ ਹੈ ਜੀ। ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਘਾ ਨੇ ਆਖਰ ਪੱਤਰਕਾਰਾਂ ਤੋਂ ਮਾਫੀ ਮੰਗ ਕੇ ਆਪਣਾ ਖਹਿੜਾ ਛੁਡਾ ਲਿਆ ਹੈ। ਸਿੰਘਾ ਸਤੰਬਰ ਮਹੀਨੇ ਬਟਾਲਾ ਵਿੱਚ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਉਲਝੇ ਸੀ। ਹੁਣ ਸਿੰਘਾ ਵੱਲੋਂ ਮਾਫੀ ਮੰਗੇ ਜਾਣ ਮਗਰੋਂ ਪੱਤਰਕਾਰਾਂ ਤੇ ਗਾਇਕ ਦਰਮਿਆਨ ਕਰੀਬ 4 ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ। ਦੱਸ ਦਈਏ ਕਿ ਸਿੰਘਾ ਦੀ ਕਥਿਤ ਸ਼ਹਿ ਤੇ ਉਸਦੇ ਬਾਉਂਸਰਾਂ ਵੱਲੋਂ ਪੱਤਰਕਾਰਾਂ ਦੀ ਖਿੱਚ ਤੂ ਕਰਨ ਤੇ ਹੋਰ ਦੋਸ਼ਾਂ ਤਹਿਤ ਸਿੰਘਾ ਸਣੇ 7 ਵਿਅਕਤੀਆਂ ਖਿਲਾਫ ਥਾਣਾ ਸਿਟੀ ਬਟਾਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਬਟਾਲਾ ਪੁਲਿਸ ਨੇ ਕਈ ਵਾਰ ਸਿੰਘਾ ਨੂੰ ਫੋਨ ਕਰਕੇ ਪੇਸ਼ ਹੋਣ ਲਈ ਬੁਲਾਇਆ ਸੀ ਤੇ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ, ਪਰ ਉਹ ਪੇਸ਼ ਨਹੀਂ ਸੀ ਹੋ ਰਿਹਾ। ਸਿੰਘਾ ਮੰਗਲਵਾਰ ਥਾਣਾ ਸਿਟੀ ਦੇ SHO ਸੁਖਵਿੰਦਰ ਸਿੰਘ ਕੋਲ ਪੇਸ਼ ਹੋਇਆ ਤੇ ਮਗਰੋਂ ਬਟਾਲਾ ਕਲੱਬ ਪੁੱਜਿਆ ਤੇ ਪੱਤਰਕਾਰਾਂ ਕੋਲੋਂ ਆਪਣੇ ਤੇ ਆਪਣੇ ਬਾਉਂਸਰਾਂ ਦੇ ਵਿਹਾਰ ਲਈ ਮਾਫੀ ਮੰਗੀ। ਪੱਤਰਕਾਰਾਂ ਨੇ ਵੀ ਵਿਵਾਦ ਖਤਮ ਕਰਨ ਦੀ ਹਾਮੀ ਭਰੀ। ਸਤਿ ਸ਼੍ਰੀ ਅਕਾਲ ਸਿੰਘਾ ਬੋਲਦਾ ਵੀਰੇ, ਮੈਂ ਤੁਹਾਡਾ ਆਪਣਾ ਸਿੰਘਾ ਤੇ ਅੱਜ ਬਟਾਲੇ ਆਏ ਆ ਤੇ ਰਿਸਪੈਕਟ ਕਰਦਾ ਮੈਂ ਸਾਰਿਆਂ ਦੀ, ਜੋ ਵੀ ਆਪਣਾ ਸੀਗਾ ਤੇ ਸਾਰੇ ਜਣੇ ਭਰਾਵਾਂ ਨੇ ਮਿਲ ਕੇ ਵਧੀਆ ਕੀਤਾ ਤੇ ਮੈਂ ਕਹਿੰਦਾ ਅੱਗੇ ਵੀ ਸਪੋਰਟ ਇਦਾਂ ਹੀ ਪਿਆਰ ਦੱਬ ਕੇ ਰੱਖਣਗੇ ਤੇ ਜੇ ਕੋਈ ਗਲਤੀ ਹੋਈ ਆ ਤਾਂ ਆਪਣੇ ਵੱਲੋਂ ਮਾਫੀ ਆ ਤੇ ਬਾਉਂਸਰ ਜੋ ਵੀ ਹੋਇਆ ਮੇਰੇ ਭਰਾ ਨਾਲ ਵੀ ਨਾ, ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ। ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਵਿੱਚ ਨਗਰ ਨਿਗਮ ਪਟਿਆਲਾ ਵਿੱਚ ਬਤੌਰ ਐਕਸੀਅਨ ਦਲੀਪ ਸਿੰਘ ਲੋੜਵੰਦ ਲੋਕਾਂ ਲਈ ਮਸੀਹਾ ਬਣ ਕੇ ਬੋੜੇ। ਦਲੀਪ ਸਿੰਘ ਨੇ ਸਰਕਾਰ ਦੀ ਮਦਦ ਦੇ ਨਾਲ ਇੱਕ ਦੁਕਾਨ ਖੋਲੀ, ਜਿੱਥੇ ਹਰ ਇੱਕ ਲੋੜਵੰਦ ਵਿਅਕਤੀ ਇਸ ਦੁਕਾਨ ਤੋਂ ਗਰਮ ਕੱਪੜੇ, ਬੂਟ ਤੇ ਹੋਰ ਜ਼ਰੂਰੀ ਸਮਾਨ ਮੁਫਤ ਵਿੱਚ ਲੈ ਕੇ ਜਾ ਸਕਦਾ ਹੈ। ਦਲੀਪ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਘਰਾਂ ਵਿੱਚ ਵੇਸਟ ਪਈਆਂ ਚੀਜ਼ਾਂ ਨੂੰ ਇੱਥੇ ਲਿਆ ਕੇ ਰੱਖ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਨੂੰ ਵਧੀਆ ਹੁਲਾਰਾ ਮਿਲ ਰਿਹਾ ਹੈ। ਰੋਜ਼ਾਨਾ 100 ਦੇ ਕਰੀਬ ਵਿਅਕਤੀ ਇੱਥੇ ਆਪਣੇ ਘਰ ਵਿੱਚ ਨਾ ਵਰਤੋਂਯੋਗ ਚੀਜ਼ਾਂ ਨੂੰ ਦੇ ਰਹੇ ਨੇ। ਦਲੀਪ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਤੇ ਇਹ ਪ੍ਰੋਜੈਕਟ ਜਿਹੜਾ ਇਹ ਸਵੱਛ ਭਾਰਤ ਅਭਿਆਨ ਨਾਲ ਵੀ ਜੁੜਿਆ ਹੈ। ਇਹਦੇ ਨਾਲ ਇਹ ਕਿ ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਕਾਫੀ ਤਰ੍ਹਾਂ ਦਾ ਵੇਸਟ, ਜਿਵੇਂ ਕਿ ਕੱਪੜੇ, ਬਰਤਨ, ਜੁੱਤੀਆਂ, ਟॉयਜ਼, ਫਰਨੀਚਰ, ਇਹੋ ਜਿਹਾ ਸਮਾਨ ਹੁੰਦਾ, ਅਸੀਂ ਉਹਨੂੰ ਯੂਜ਼ ਨਹੀਂ ਕਰਦੇ, ਸਾਡੀ ਉਹ ਯੂਜ਼ 'ਚ ਨਹੀਂ ਆਉਂਦਾ, ਲੇਕਿਨ ਉਹ ਸਾਡੇ ਮਤਲਬ ਸਾਡੇ ਲਈ ਉਹ ਕਚਰਾ ਬਣਿਆ ਰਹਿੰਦਾ। ਲੇਕਿਨ ਇਹ ਸਮਾਨ ਜਿਹੜਾ ਉਹ ਕਿਸੇ ਗਰੀਬ ਬੰਦੇ ਦੀ ਨੀਡ ਹੁੰਦੀ ਹੈ, ਤੇ ਅਸੀਂ ਉਸੇ ਮਤਲਬ ਪਰਪਸ ਨਾਲ ਇਹਨੂੰ ਸ਼ੁਰੂ ਕੀਤਾ ਹੈ ਕਿ ਕਿਉਂ ਨਾ ਅਸੀਂ ਇਹ ਜਿਹੜਾ ਸਾਡਾ ਜਿਹੜਾ ਵੇਸਟ ਯੂਜ਼ ਜਿਹੜਾ ਸਮਾਨ ਸਾਨੂੰ ਇਸਤੇਮਾਲ ਨਹੀਂ ਹੁੰਦਾ ਸਾਡੇ, ਅਸੀਂ ਗਰੀਬ ਤੱਕ ਪਹੁੰਚਾਈਏ ਇਹਨੂੰ, ਤਾਂ ਕਿ ਉਹ ਇਹਨੂੰ ਯੂਜ਼ ਕਰੇ। ਔਰ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਮਤਲਬ ਕਿ ਜਿਹੜਾ ਵਾਧੂ ਸਮਾਨ ਜਿਹੜਾ ਆ ਉਹ ਨੀਡੀ ਪਰਸਨ ਤੱਕ ਪਹੁੰਚ ਸਕੇ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਸੁਖਦੇਵ ਸਿੰਘ ਢੀਂਡਸਾ ਦਾ ਸ਼ਕਤੀ ਪ੍ਰਦਰਸ਼ਨ, ਢੀਂਡਸਾ ਦੀ ਰਿਹਾਇਸ਼ ਤੇ ਸੈਂਕੜੇ ਸਮਰਥਕ ਹੋਏ ਇਕੱਠੇ। ਬਾਦਲ ਪਰਿਵਾਰ ਖਿਲਾਫ ਅਗਲੀ ਰਣਨੀਤੀ ਦੀ ਛੇਤੀ ਘੋਸ਼ਣਾ ਦਾ ਐਲਾਨ। ਕੰਗਾਲੀ ਦੀ ਸ਼ਿਕਾਰ ਕੈਪਟਨ ਸਰਕਾਰ ਦਾ ਵਿਧਾਇਕਾਂ ਤੇ ਐਮਪੀਜ਼ ਨੂੰ ਤੋਹਫਾ। ਸਰਕਾਰ 20 ਲਗਜ਼ਰੀ ਗੱਡੀਆਂ ਖਰੀਦਣ ਦੀ ਤਿਆਰੀ ਵਿੱਚ। ਹਾਲਾਂਕਿ ਮੁਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਨਹੀਂ ਹੈ ਪੈਸਾ, ਪਰ ਫਿਰ ਵੀ ਸਿਆਸਤਦਾਨਾਂ ਲਈ ਖਜ਼ਾਨਾ ਦੇ ਮੂੰਹ ਖੁੱਲੇ। ਸੁਪਰੀਮ ਕੋਰਟ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਲਗਾਈ ਰੋਕ। ਮਨਿੰਦਰ ਸਿੰਘ ਬਿੱਟਾ ਨੇ ਕੋਰਟ ਵਿੱਚ ਭੁੱਲਰ ਖਿਲਾਫ ਪਾਈ ਸੀ ਪਟੀਸ਼ਨ। ਕੀਤੀ ਸੀ ਮੰਗ ਕਿ ਭੁੱਲਰ ਨੂੰ ਰਿਹਾ ਨਾ ਕੀਤਾ ਜਾਵੇ। ਮਾਮਲੇ ਦੀ ਅਗਲੀ ਸੁਣਵਾਈ ਫਰਵਰੀ 2020 ਵਿੱਚ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉਲਝੇ ਲੁਧਿਆਣਾ ਦੇ DSP ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ ਦੀ ਲਾਈ ਗੁਹਾਰ। ਪਾਈ ਪਟੀਸ਼ਨ, ਕਿਹਾ ਬਿਨਾਂ ਕਿਸੇ ਨੋਟਿਸ ਜਾਂ ਕਾਰਨ ਦੇ ਕੀਤਾ ਸਸਪੈਂਡ। ਤੇ ਨਹੀਂ ਰੁਕ ਰਿਹਾ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ। ਨਾਗਰਿਕਤਾ ਸੋਧ ਐਕਟ ਖਿਲਾਫ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਵੀ ਲਿਆ ਮੋਦੀ ਸਰਕਾਰ ਨੂੰ ਲੰਮੇ ਹੱਥੀ। ਕਿਹਾ ਭਾਜਪਾ ਨੇ ਦੇਸ਼ ਨੂੰ ਤੋੜਨ ਦਾ ਰਾਹ ਬਣਾਇਆ, ਸਰਕਾਰ ਰੱਦ ਕਰੇ ਇਹ ਕਾਨੂੰਨ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।